ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰੀਏ, ਈਰਾਨ ਤੇ ਇਜ਼ਰਾਈਲ ਦੇ ਦਰਮਿਆਨ ਜਿਹੜੀ ਇਸ ਟਾਈਮ ਕਹਿ ਸਕਦੇ ਵੀ ਸੰਬੰਧ ਮਾੜੇ ਹੀ ਆ, ਸ਼ੁਰੂ ਤੋਂ ਹੀ ਮਾੜੇ ਜਿਹੜੇ ਹੋ ਰਹੇ ਆ। ਤੇ ਹਾਲਾਤ ਜਦੋਂ ਤੋਂ ਉਹਨਾਂ ਨੇ ਹਮਾਸ ਦਾ ਲੀਡਰ ਮਾਰਿਆ ਆ, ਉਸ ਤੋਂ ਬਾਅਦ 'ਚ ਹੋਰ ਮਾੜੇ ਹੋਏ ਆ। ਈਰਾਨ ਨੂੰ ਲਗਾਤਾਰ ਵੈਸਟ ਦੇ ਮੁਲਕ ਕਹਿ ਰਹੇ ਆ ਵੀ ਸਟੈਂਡ ਡਾਊਨ, ਦਬਾਅ ਜਿਹੜਾ ਉਹਦੇ ਉੱਤੇ ਪਾ ਰਹੇ ਆ ਵੀ ਇਜ਼ਰਾਈਲ ਦੇ ਉਲਟ ਰਿਟੈਲੀਏਸ਼ਨ ਉਹ ਨਾ ਕਰੇ। ਪਰ ਈਰਾਨ ਕਹਿੰਦਾ ਵੀ ਅਸੀਂ ਸਹੁੰ ਖਾਧੀ ਆ ਵੀ ਇਹ ਬਦਲਾ ਤਾਂ ਲਿਆ ਹੀ ਜਾਊਗਾ। ਤਹਿਰਾਨ ਕਹਿੰਦੇ ਵੀ ਡਿਟਰਮਿੰਡ ਟੂ ਡਿਫੈਂਡ ਇਟਸ ਨੈਸ਼ਨਲ ਸਿਕਿਉਰਿਟੀ। ਉਹਨਾਂ ਦੇ ਜਿਹੜੇ ਫੋਰਨ ਮਿਨਿਸਟਰ ਦੇ ਸਪੋਕਸਮੈਨ ਨੇ ਨਾਸਰ ਕਨਾਨੀ, ਉਹਨਾਂ ਨੇ ਜਿਹੜਾ ਉਹ ਦੱਸਿਆ ਯੂਐਸ ਤੇ ਉਸਦੇ ਅਲਾਈਜ਼ ਦੇ ਦੁਆਰਾ ਈਰਾਨ ਨੂੰ ਲਗਾਤਾਰ ਆਖਿਆ ਜਾ ਰਿਹਾ ਹੈ ਵੀ ਭਾਈ ਜਿਹੜਾ ਨਾਪ ਤੋਲ ਕੇ ਜਿਹੜਾ ਆਪਣੇ ਆਪ ਨੂੰ ਰੋਕ ਲਓ, ਇਹ ਸਾਰਾ ਕੁਝ ਹੋਵੇ। ਇੱਕ ਜਿਹੜੀ ਚੀਜ਼ ਉਹਨਾਂ ਨੇ ਈਰਾਨ ਦੇ ਅਧਿਕਾਰੀਆਂ ਨੇ ਕਹੀ ਆ ਵੀ ਕਹਿੰਦੇ ਵੀ ਗਾਜ਼ਾ ਦੇ ਵਿੱਚ ਸੀਜ਼ ਫਾਇਰ ਹੀ ਇਸ ਰਿਟੈਲੀਏਸ਼ਨ ਨੂੰ ਜਿਹੜੀ ਉਹ ਰੋਕ ਸਕਦੀ ਹੈਗੀ ਆ। ਗਾਜ਼ਾ ਦੀ ਸੀਜ਼ ਫਾਇਰ ਦੀ ਗੱਲਬਾਤ ਕਰਦੇ ਹੋਏ ਹੀ ਈਰਾਨ ਦੇ ਵਿੱਚ ਇਜ਼ਰਾਈਲ ਦੇ ਦੁਆਰਾ ਉਹਨਾਂ ਦਾ ਲੀਡਰ ਆ ਹਨੀਆ, ਉਸ ਦੀ ਜਿਹੜੀ ਉਹ ਕਤਲ ਕਰ ਦਿੱਤਾ ਗਿਆ ਸੀ, ਅਸੈਸੀਨੇਸ਼ਨ ਜਿਹੜੀ ਉਹ ਕੀਤੀ ਗਈ ਸੀ। ਈਰਾਨ ਦੀ ਫੋਰਨ ਮਿਨਿਸਟਰੀ ਤੇ ਉਸ ਦਾ ਜਿਹੜਾ ਰੈਵੋਲੂਸ਼ਨਰੀ ਗਾਰਡ ਕੋਰਪਸ ਆ, ਉਹਨਾਂ ਨੇ ਇਸ ਕੁਐਸਚਨ ਦੇ ਉੱਤੇ ਅਜੇ ਪੂਰੀ ਤਰ੍ਹਾਂ ਜਵਾਬ ਤਾਂ ਨਹੀਂ ਦਿੱਤਾ, ਨਾ ਹੀ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਤੇ ਯੂਐਸ ਦੇ ਸਟੇਟ ਡਿਪਾਰਟਮੈਂਟ ਨੇ। ਪਰ ਉਹਨਾਂ ਦੇ ਅਧਿਕਾਰੀਆਂ ਦੇ ਦੁਆਰਾ ਇਹ ਜਿਹੜੀ ਗੱਲ ਮੋਹਰੇ ਜਿਹੜੀ ਉਹ ਰੱਖੀ ਗਈ ਆ ਵੀ ਗਾਜ਼ਾ ਦੇ ਵਿੱਚ ਸੀਜ਼ ਫਾਇਰ ਕਰਕੇ ਹੀ ਈਰਾਨ ਜਿਹੜਾ ਇਜ਼ਰਾਈਲ ਦੇ ਉੱਤੇ ਸ਼ਾਇਦ ਹਮਲਾ ਨਾ ਕਰੇ। ਇਸ ਮੌਕੇ ਦੀ ਨਜ਼ਾਕਤ ਨੂੰ ਸਮਝਦੇ ਹੋਏ ਯੂਐਸ ਦੇ ਦੁਆਰਾ ਆਪਣੇ ਫਾਈਟਰ ਜੈਟਸ ਦੇ ਨਾਲ ਜਿਹੜੇ ਜੰਗੀ ਬੇੜੇ ਆ, ਉਹਨਾਂ ਪਾਣੀਆਂ ਦੇ ਵਿੱਚ ਈਰਾਨ ਦੇ ਨਜ਼ਦੀਕ ਪਹਿਲਾਂ ਹੀ ਘੱਲ ਦਿੱਤੇ ਗਏ ਆ ਤੇ ਇਜ਼ਰਾਈਲ ਦੀ ਰੱਖਿਆ ਦੇ ਲਈ। ਸੋ ਹਜ਼ਬੁੱਲਾ ਤੇ ਈਰਾਨ ਆ, ਉਹਨਾਂ ਨੇ ਕਿਹਾ ਵੀ ਅਸੀਂ ਇਜ਼ਰਾਈਲ ਦੇ ਉੱਤੇ ਹਮਲਾ ਕਰਨਾ ਹੀ ਕਰਨਾ ਆ। ਉਧਰ ਇਜ਼ਰਾਈਲ ਦੇ ਦੁਆਰਾ ਲੈਬਨਾਨ ਦੇ ਵਿੱਚ ਰੋਜ਼ਾਨਾ ਜਿਹੜੀ ਆ 에ਅਰ ਸਟ੍ਰਾਈਕਸ ਕੀਤੀਆਂ ਜਾ ਰਹੀਆਂ ਆ ਤਾਂ ਜੋ ਇਹ ਜਿਹੜਾ ਹਮਲੇ ਆ ਉਸ ਨੂੰ ਰੋਕਿਆ ਜਾ ਸਕੇ। ਅਮਰੀਕਾ ਨੇ ਆਲਰੇਡੀ ਕਿਹਾ ਵੀ ਇਸ ਵੀਕ ਦੇ ਵਿੱਚ ਈਰਾਨ ਜਿਹੜਾ ਉਹ ਰਿਟੈਲੀਏਟ ਕਰ ਸਕਦਾ ਆ। ਹੁਣ ਦੂਜੇ ਪਾਸੇ ਗਾਜ਼ਾ ਦੀ ਸੀਜ਼ ਫਾਇਰ ਕਰਕੇ ਕੀ ਇਹ ਰਿਟੈਲੀਏਸ਼ਨ ਨੂੰ ਰੋਕਣਗੇ, ਇਹ ਹੁਣ ਦੇਖਣ ਵਾਲੀ ਜਿਹੜੀ ਉਹ ਗੱਲ ਆ। ਪਰ ਮਾਹੌਲ ਖਾਸਾ ਨਾਜ਼ੁਕ ਜਿਹੜਾ ਆ ਉਹ ਉੱਥੇ ਬਣ ਚੁੱਕਾ ਆ। ਹੁਣ ਤੱਕ ਗਾਜ਼ਾ ਦੇ ਵਿੱਚ 40,000 ਪੈਲਸਤੀਨੀ ਜਿਹੜੇ ਆ ਉਹ ਮਰ ਚੁੱਕੇ ਆ। 250 ਹੌਸਟੇਜ ਹਮਾਸ ਵਾਲਿਆਂ ਨੇ 7 ਅਕਤੂਬਰ ਦੇ ਹਮਲੇ 'ਚ ਜਿੱਥੇ 1200 ਲੋਕਾਂ ਨੂੰ ਮਾਰਿਆ, ਉੱਥੇ ਉਹਨਾਂ ਨੇ ਕੈਦ ਕਰਕੇ ਜਿਹੜੇ ਉਹ ਰੱਖੇ ਹੋਏ ਆ। ਤੇ ਹੁਣ ਇੱਕ ਵਾਰੀ ਫੇਰ ਜੰਗ ਦਾ ਮਾਹੌਲ ਤੇਜ਼ ਹੋਇਆ ਆ। ਇਜ਼ਰਾਈਲ ਨੇ ਆਪਣੇ ਸਾਰੇ ਹੀ ਫੌਜੀਆਂ ਨੂੰ ਕਿਹਾ ਵੀ ਤੁਸੀਂ ਦੇਸ਼ ਛੱਡ ਕੇ ਨਹੀਂ ਜਾ ਸਕਦੇ। ਕਹਿੰਦੇ ਵੀ ਅਸੀਂ ਡਿਫੈਂਸ ਦੇ ਲਈ ਤੇ ਅਫੈਂਸ ਦੇ ਲਈ ਬਿਲਕੁਲ ਹਾਈਐਸਟ ਅਲਰਟ ਦੇ ਉੱਤੇ ਇਸ ਟਾਈਮ ਲੱਗੇ ਹੋਏ ਨੇ।